ऐसे मैं इस दुखान तो माफी चाहना। ਜਿਹੜੇ ਇਲਜ਼ਾਮਾਤ ਮੇਰੇ ਤੇ ਲੱਗੇ ਕਿ ਮੈਂ ਫਲਾਨੀ ਜਗ੍ਹਾ ਤੇ ਇਸ ਤਰ੍ਹਾਂ ਕੀਤਾ, ਗੁਰੂ ਮਹਾਰਾਜ ਦੀ ਤੋਹੀਨ ਕੀਤੀ, ਸਟੇਜ ਦੇ ਉੱਤੇ ਮੰਚ ਦੇ ਉੱਤੇ ਮੈਥੋਂ ਕੁਝ ਬੋਲਿਆ ਗਿਆ ਔਰ ਪੰਜਾਬੀ ਜ਼ੁਬਾਨ ਬਾਰੇ ਮੈਂ ਕੁਝ ਗੱਲ ਹੋਰ ਕਹਿਣੀ ਚਾਹੁੰਦਾ ਸੀ, ਸਮਝ ਕੁਝ ਹੋਰ ਗਏ। ਮੈਂ ਉਹਨਾਂ ਸਾਰਿਆਂ ਲਈ क्षमा ਦਾ ਯਾਚਕ ਹਾਂ। ਮੈਨੂੰ ਵੀ ਤਕਲੀਫ ਹੋਈ ਸੀ, ਬਹੁਤ ਤਕਲੀਫ ਹੋਈ ਸੀ, ਹਰ ਚੀਜ਼ ਲਈ ਤਕਲੀਫ ਹੋਈ ਸੀ। ਜਦੋਂ ਕਿ ਮੈਂ ਗੁਰੂ ਸਾਹਿਬ ਬਾਰੇ ਹੀ ਗਾਇਆ, 100 ਵਾਰੀ ਚੁੰਮਾ ਸਾਹਿਬਾਂ ਜੁੱਤੀਆਂ ਮੈਂ ਤੇਰੀਆਂ ਨੂੰ, ਸੋਹਣੀ ਤੇਰੀ ਕਲਗੀ ਨੂੰ ਲੱਖਾਂ ਨੇ ਸਲਾਮ, ਪਿਤਾ ਵਾਰ ਪੁੱਤ ਵਾਰ ਮਾਂ ਵਾਰ ਆਪ ਵਾਰ, ਖਾਲਸਾ ਸਜਾਇਆ ਵਾਰ ਸਾਰਾ ਖਾਨਦਾਨ, ਸਿੱਖਾਂ ਦਾ ਹੀ ਗੁਰੂ ਨਹੀਂ ਤਾਂ ਸਤਿਗੁਰੂ ਹਿੰਦ ਦਾ, ਗਊਆਂ ਤੇ ਗਰੀਬਾਂ ਤੋਂ ਨਿਮਾਣਿਆਂ ਦਾ ਮਾਂ, ਮੈਂ ਤੇ ਗਰੀਬ ਤੇਰੇ ਦਾਸਾਂ ਦਾ ਵੀ ਦਾਸਾਂ, ਭੁੱਲਾਂ ਚੁੱਕਾਂ ਮਾਫ ਕਰੀ ਸਾਹਿਬ ਮਿਹਰਬਾਨ। ਇੱਕ ਬੰਦਾ ਜਦੋਂ ਰੱਬ ਦੀ ਬਰਗਾਹ 'ਚ ਉਹਦੇ ਦਰਬਾਰ 'ਚ ਮਾਫੀ ਮੰਗਦਾ ਤੇ ਰੱਬ ਵੀ ਉਹਨੂੰ ਮਾਫ ਕਰ ਦਿੰਦਾ। ਅਸੀਂ ਰੱਬ ਤੋਂ ਵੱਡੇ ਹਾਂ। ਇਹ ਸਵਾਲ ਆਪਣੇ ਜ਼ਮੀਰ ਤੋਂ, ਆਪਣੇ ਆਪ ਤੋਂ ਜ਼ਰੂਰ ਪੁੱਛਣਾ। ਬਸ ਮੈਥੋਂ ਤਾਂ ਯਾਰ ਕਿਸੇ ਨੂੰ ਧੱਕਾ ਵੱਜ ਜੇ ਮੈਂ ਉਸ ਤੋਂ ਹੀ ਮਾਫੀ ਮੰਗਦਾ ਰਹਿਣਾ। ਮੇਰੀ ਮਾਈ ਨੂੰ ਗਾਲਾਂ ਕੱਢੀਆਂ ਨੇ ਯਾਰ, ਮੇਰੀ ਮਾਈ ਨੂੰ, ਮੈਨੂੰ ਕਿਹਾ ਗੁਰਦਾਸ ਨੂੰ ਜੰਮਣ ਵਾਲੀ ਮਾਂ ਗਦਾਰ ਹੈ। ਪੰਜਾਬੀ ਰੇਡੀਓ USA ਦੇ ਨੈਸ਼ਨਲ ਨੈਟਵਰਕ, ਇੰਟਰਨੈਸ਼ਨਲ ਨੈਟਵਰਕ, ਸਾਡੀ ਵੈਬਸਾਈਟ, ਸਾਡੀ ਐਂਡਰੋਇਡ ਸਰਵਿਸ, ਟੈਲੀਫੋਨਿਕ ਸਰਵਿਸ, ਰੇਡੀਓ ਸੈਟਸ ਔਰ ਸਾਡੇ ਬਾਕੀ ਸਾਰੇ ਸੋਰਸਿਸ, ਜਿੱਥੋਂ ਮੇਰੀ ਇਹ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ, ਮੈਂ ਹਾਂ ਪੰਜਾਬੀ ਰੇਡੀਓ USA ਦੇ ਇਹਨਾਂ ਸਾਰੇ ਨੈਟਵਰਕਸ ਤੋਂ ਤੁਹਾਡਾ ਆਪਣਾ ਮਸੂਦ ਮੱਲੀ। ਔਰ ਇਹ ਖਾਸ ਮੁਲਾਕਾਤ, ਇੱਕ ਖਾਸ ਗੱਲਬਾਤ ਲੈ ਕੇ ਆਪ ਸਭ ਦੇ ਰੂਬਰੂ ਹੋਇਆ। ਗੁਰਦਾਸ ਮਾਨ ਹੁਣੇ ਅਮਰੀਕਾ ਆ ਰਹੇ ਔਰ ਬਹੁਤ ਸਾਰੀਆਂ ਸੇਕ ਭਰੀਆਂ ਖਬਰਾਂ ਵੀ ਲੱਭ ਰਹੀਆਂ, ਬਹੁਤ ਕੁਛ ਉਹਨਾਂ ਦੇ ਬਾਰੇ ਹੋ ਰਿਹਾ ਹੈ, ਕਿਹਾ ਜਾ ਰਿਹਾ ਹੈ। ਔਰ ਬਹੁਤ ਸਾਰੇ ਲੋਕ ਨੇ ਜਿਹੜੇ ਜਿਨ੍ਹਾਂ ਨੂੰ ਸ਼ਾਇਦ ਮੇਰੇ ਤਰ੍ਹਾਂ ਏਡੀ ਸਮਝ ਨਹੀਂ ਹੈ, ਉਹ ਉਹਨਾਂ ਗੱਲਾਂ ਨੂੰ ਸੁਣ ਕੇ ਹਕੀਕਤ ਵੀ ਸਮਝ ਰਹੇ ਨੇ ਤੇ ਸੋਚਿਆ ਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਇਹ ਜਦੋਂ ਵਾਹਵਾ ਇਕੱਠੀਆਂ ਹੋ ਜਾਣ ਨਾ, ਫਿਰ ਉਹ ਗੱਲਾਂ ਨਹੀਂ ਰਹਿੰਦੀਆਂ, ਉਹ ਰੋਲਾ ਬਣ ਜਾਂਦਾ। ਸੋ ਉਸ ਰੋਲੇ ਦੇ ਵਿੱਚੋਂ ਕੁਛ ਗੱਲਾਂ ਕਹਿਣ ਔਰ ਸੁਣਨ ਦਾ, ਇਹ ਕਹਿੰਦੇ ਨੇ ਕਿ ਤਕੜੀ ਸਾਮੀ ਰੱਖਣੀ ਚਾਹੀਦੀ, ਉਹਦਾ ਇੱਕ ਯਤਨ ਕੀਤਾ ਪੰਜਾਬੀ ਰੇਡੀਓ USA ਨੇ। ਸੋ ਸਾਡੇ ਨਾਲ ਇਸ ਮੁਲਾਕਾਤ 'ਚ ਰੂਬਰੂ ਮੌਜੂਦ ਨੇ ਪੰਜਾਬੀ ਗਾਇਕੀ ਦਾ ਮਾਣ ਜਨਾਬ ਗੁਰਦਾਸ ਮਾਨ ਜੀ। ਗੁਰਦਾਸ ਮਾਨ ਜੀ, ਮੈਂ ਤੁਹਾਨੂੰ ਆਪਣੇ ਪਲੇਟਫਾਰਮ ਤੇ ਜੀ ਆਇਆਂ ਨੂੰ ਕਹਿੰਦਾ, ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਔਰ ਸਵਾਗਤ ਹੈ ਤੁਹਾਡਾ। ਮਲਿਕ ਸਾਹਿਬ, ਤੁਹਾਡੇ ਰੇਡੀਓ ਨੂੰ ਇਸ ਵਕਤ ਸੁਣਨ ਵਾਲੇ ਜਿੰਨੇ ਵੀ ਸਰੋਤੇ ਜਿੱਥੇ ਵੀ ਬੈਠੇ ਨੇ, ਉਹਨਾਂ ਨੂੰ, ਉਹਨਾਂ ਦੇ ਪਰਿਵਾਰ ਨੂੰ, ਉਹਨਾਂ ਦੇ ਦੋਸਤਾਂ ਮਿੱਤਰਾਂ ਨੂੰ, ਯਾਰਾਂ ਬੇਲੀਆਂ ਨੂੰ ਬਹੁਤ ਪਿਆਰ ਸਤਿਕਾਰ ਨਾਲ, ਅਦਬ ਸਤਿਕਾਰ ਦੇ ਨਾਲ ਮੈਂ ਸਭ ਨੂੰ ਜੀ ਆਇਆਂ ਕਹਿਣਾ ਔਰ ਸਭ ਨੂੰ ਸਤਿ ਸ੍ਰੀ ਅਕਾਲ ਬੁਲਾਉਣਾ, ਸਭ ਨੂੰ अस्सलाम वालेकुम कहना ਔਰ ਨਮਸਕਾਰ ਕਹਿਣਾ। ਗੁਰਦਾਸ ਮਾਨ ਜੀ, ਕੁਛ ਗੱਲਾਂ ਵਾਸਤੇ ਮੈਂ ਤੁਹਾਨੂੰ ਅੱਜ ਜ਼ਹਿਮਤ ਦਿੱਤੀ ਹੈ। ਮੈਂ ਗੁਰਦਾਸ ਮਾਨ ਹੋਣਾ ਨੂੰ ਉਦੋਂ ਤੋਂ ਜਾਣਨਾ ਜਦੋਂ ਪਾਕਿਸਤਾਨ 'ਚ ਅਸੀਂ ਸ਼ੇਖੂਪੁਰੇ ਔਰ ਲਾਹੌਰ ਆਪਣੇ ਟੀਵੀ ਦਾ ਐਂਟੀਨਾ ਜਿਹੜਾ ਉਹਨੂੰ ਗੁਰਦਾਸਪੁਰ ਵੱਲ, ਉਹਨੂੰ ਅੰਮ੍ਰਿਤਸਰ ਵੱਲ, ਉਹਨੂੰ ਜਲੰਧਰ ਵੱਲ ਕਰਕੇ ਤੇ ਸਿਗਨਲ ਕੈਚ ਕਰਨ ਦੀ ਕੋਸ਼ਿਸ਼ ਕਰਦੇ ਸਾਂ। ਤੁਸੀਂ ਸ਼ਾਮ ਨੂੰ DD ਤੇ ਦੂਰਦਰਸ਼ਨ ਤੇ ਗਾਉਂਦੇ ਸੀਗੇ। ਮੈਂ ਉਸੇ ਗੁਰਦਾਸ ਮਾਨ ਦਾ ਵਾਕਿਫ ਸਾਂ। ਫਿਰ ਬਹੁਤ ਸਾਰੀਆਂ ਗੱਲਾਂ ਉਸ ਗੁਰਦਾਸ ਮਾਨ ਬਾਰੇ ਮੈਨੂੰ ਪਤਾ ਲੱਗੀਆਂ। ਫਿਰ ਇੱਥੇ ਅਮਰੀਕਾ ਪਹੁੰਚ ਕੇ ਪਤਾ ਲੱਗਾ ਕਿ ਇਹ ਮਾਮਲੇ ਏਦਾਂ ਨੇ। ਖਬਰ ਤੇ ਉੱਥੇ ਵੀ ਮਿਲੀ ਸੀਗੀ। ਕੁਛ ਕੋੜੇ ਸਵਾਲ ਕੁਰੱਤਨ ਭਰੇ ਨੇ, ਪਰ ਇੱਕ ਪੱਤਰਕਾਰ ਦੇ ਤੌਰ ਤੇ, ਇੱਕ ਰੇਡੀਓ ਬ੍ਰੌਡਕਾਸਟਰ ਦੇ ਤੌਰ ਤੇ ਮੈਂ ਅੱਜ ਤੁਹਾਨੂੰ ਸੱਦਾ ਦਿੱਤਾ ਹੈ। ਇਹਦਾ ਅਗਰ ਤੁਸੀਂ ਇਜਾਜ਼ਤ ਦਵੋ ਤੇ ਮੈਂ ਕੁੜੱਤਨ ਭਰੇ ਉਹ ਸਵਾਲ ਤੁਹਾਨੂੰ ਕਰਨਾ ਚਾਹਾਂਗਾ। ਗੋ ਕਿ ਤੁਹਾਡੀ ਜ਼ਾਤ ਜਿਹੜੀ, ਉਹਦੇ ਬਾਰੇ ਹੋਰ ਬਹੁਤ ਸਾਰੇ ਸਵਾਲ ਨੇ ਜਿਹੜੇ ਉਹ ਮੇਰੇ ਅੰਦਰ ਧੜਕਣਦੇ ਨੇ। ਮੇਰੇ ਸਾਈਂ, ਕੁੜੱਤਨ ਭਰੇ ਥੋੜੀ ਦੇਰ ਲਈ ਰਹਿੰਦੇ ਹੁੰਦੇ ਆ। ਜਦੋਂ ਸਾਰੀਆਂ ਚੀਜ਼ਾਂ ਜਿੱਥੇ ਪਿਆਰ ਸ਼ਾਮਲ ਹੋ ਜਾਏ, ਫਿਰ ਉਹ ਚੀਜ਼ਾਂ ਮੇਰਾ ਖਿਆਲ ਹੈ ਉਹ ਕੁੜੱਤਨ ਵੀ ਮਿਠਾਸ ਬਣ ਜਾਂਦੀ ਹੈ। ਜਿਵੇਂ ਵਾਰਿਸ ਸ਼ਾਹ ਮੀਆਂ ਫਰਮਾਉਂਦੇ ਨੇ ਕਿ ਵਾਰਿਸ ਸ਼ਾਹ ਨਾ ਹਿੰਗ ਦੀ ਬਾਸ ਛੁਪਦੀ, ਵਾਰਿਸ ਸ਼ਾਹ ਨਾ ਹਿੰਗ ਦੀ ਬਾਸ ਛੁਪਦੀ, ਭਾਵੇਂ ਦੱਬੀ ਹੋਈ ਵਿੱਚ ਕਫੂਰ ਹੋਵੇ। ਵਾਹ 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 ਵਾਹ। ਹਿੰਗ ਦੀ ਬਾਸ ਮਤਲਬ ਮਗਰ ਕਫੂਰ ਦੇ ਵਿੱਚ ਵੀ ਦੱਬੀ ਹੋਈ ਉਹਦੀ ਮਤਲਬ ਰਹਿੰਦੀ ਹੈ। ਕਿਆ ਕਹਿੰਦੇ, ਤੁਹਾਡਾ ਰੈਫਰੈਂਸ ਸਟਰੋਂਗ ਆ। ਗੁਰਦਾਸ ਮਾਨ ਜੀ, ਤੁਸੀਂ ਆਪਣੀ ਗਾਇਕੀ ਦੇ ਨਾਲ ਜਿੰਨੀ ਮੁਹੱਬਤ ਕਮਾਈ, ਜਿੰਨਾ ਪਿਆਰ ਕਮਾਇਆ, ਜਿੰਨਾ ਮਰਤਬਾ ਕਮਾਇਆ, ਅਗਰ ਇਹ ਕਿਹਾ ਜਾਏ ਕਿ ਇੱਜ਼ਤ, ਦੌਲਤ ਔਰ ਸ਼ੋਹਰਤ, ਇਹਨਾਂ ਤਿੰਨਾਂ 'ਚ ਕੋਈ ਘਾਟਾ ਨਹੀਂ, ਕਿ ਤੁਸੀਂ ਸਮਝਦੇ ਜੇ ਕਿ ਸਾਰੀ ਦੇਣ ਤੁਹਾਨੂੰ ਪੰਜਾਬੀ ਗਾਇਕੀ ਦੀ ਦੇਣ ਹੈ? ਪੰਜਾਬੀ ਗਾਇਕੀ ਦੀ ਤੇ ਹੈ ਹੀ ਹੈ, ਮਗਰ ਸੁਣਨ ਵਾਲੇ ਸਰੋਤਿਆਂ, ਦਰਸ਼ਕਾਂ ਦੀ, ਉਹਨਾਂ ਪਿਆਰਿਆਂ ਦੀ, ਜਿਨ੍ਹਾਂ ਦੀ ਬਦੌਲਤ ਜਿਹੜੇ ਬਜ਼ੁਰਗ ਚਲੇ ਗਏ ਨੇ, ਉਹਨਾਂ ਦੇ ਆਸ਼ੀਰਵਾਦ। ਅੱਜ ਦਿਨ ਵੀ ਪਿਤਰਾਂ ਦਾ ਦਿਨ ਹੈ ਸਾਡੇ, ਮਤਲਬ ਜਿਹੜੇ ਇਸ ਧਰਮ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਅੱਜ ਸਾਡੇ ਪੁਰਖਿਆਂ ਦਾ ਦਿਨ ਹੈ। ਇਹ ਜਿਹੜੇ 10-15 ਦਿਨ ਜਿਹੜੇ ਹੈਗੇ ਸਾਡੇ ਪੁਰਖਿਆਂ ਦੇ ਦਿਨ ਹੈ। ਲੋਕ ਇਹਨਾਂ ਦਿਨਾਂ ਵਿੱਚ ਪੁੰਨਦਾਨ ਕਰਦੇ ਆ, ਉਹਨਾਂ ਦੇ ਨਾਮ ਤੇ
ਪ੍ਰਸਾਦ ਕਰਾਉਂਦੇ ਨੇ, ਉਹਨਾਂ ਦੇ ਨਾਮ ਤੇ ਅਖੰਡ ਪਾਠ ਰਖਾਉਂਦੇ ਨੇ, ਇਹ ਤਾਂ ਕਿ ਉਹਨਾਂ ਦੀ ਰੂਹ ਨੂੰ ਸ਼ਾਂਤੀ ਮਿਲੇ। ਸੋ ਮੇਰੇ ਖਿਆਲ ਹੈ ਉਹ ਪਿਆਰ ਕਰਨ ਵਾਲੇ, ਸਤਿਕਾਰ ਕਰਨ ਵਾਲੇ, ਜਿਹੜੇ ਦੁਆਵਾਂ ਦੇ ਕੇ ਗਏ ਨੇ ਔਰ ਜਿਹੜੇ ਦੁਆਵਾਂ ਦੇ ਰਹੇ ਨੇ, ਉਹਨਾਂ ਦੀ ਬਦੌਲਤ ਜ਼ਿੰਦਾ ਹੈ ਗੁਰਦਾਸ ਅੱਜ ਤੱਕ ਵੀ। ਜੋ ਹੈ ਅੱਜ ਤੱਕ ਜਿਸ ਮੁਕਾਮ ਤੇ ਖੜੇ ਆ ਬਾਬਾ ਜੀ, ਇਹ ਉਹਨਾਂ ਦੀ ਬਦੌਲਤ ਖੜੇ ਆ, ਪਿਆਰ ਕਰਨ ਵਾਲਿਆਂ ਦੀ ਬਦੌਲਤ। ਬਿਲਕੁਲ ਔਰ ਤੁਸੀਂ ਵੀ ਪਿਆਰ ਕਰਨ ਵਾਲਿਆਂ ਦੇ ਵਿੱਚੋਂ ਇੱਕ ਹੈ, ਜਿਨ੍ਹਾਂ ਨੇ ਇੰਨੇ ਮਿੱਠੇ ਬੋਲ ਦੇ ਨਾਲ ਬੋਲ ਕੇ ਮੇਰਾ ਸਵਾਗਤ ਕੀਤਾ, ਪਿਆਰ ਕੀਤਾ ਮੈਨੂੰ। ਥੈਂਕ ਯੂ ਜੀ, ਤੁਸੀਂ ਇਹ ਵਡਿਆਈ ਜਿਹੜੀ ਇਹਨੂੰ ਕਬੂਲਿਆ। ਗੁਰਦਾਸ ਮਾਨ ਜੀ, ਇਹ ਮੁਹੱਬਤ, ਇਹ ਪਿਆਰ, ਔਰ ਉਸ ਤੋਂ ਬਾਅਦ ਜਿਹੜਾ ਜਵਾਬ ਆ ਤੁਹਾਡੀ ਗਾਇਕੀ ਤੋਂ ਲੈ ਕੇ ਤੁਹਾਡੇ ਬੋਲਾਂ ਤੱਕ, ਕਿਤੇ ਵੀ ਇਹ ਨਹੀਂ ਲੱਗਦਾ ਕਿ ਕਿਤੇ ਤੁਸੀਂ ਕੋਈ ਦਿਲਾਂ 'ਚ ਤਰੇੜ ਪਾਉਣ ਵਾਲਾ ਕੰਮ ਕੀਤਾ ਹੋਏਗਾ। ਪਰ ਜਦੋਂ ਬੰਦਾ ਵੱਡਾ ਬਣਦਾ ਹੈ, ਕਿਸੇ ਵੱਡੇ ਮਰਤਬੇ ਤੇ ਅੱਪੜਦਾ, ਤੇ ਉਹਦੇ ਤੋਂ ਆਸਾਂ, ਉਮੀਦਾਂ, ਤਾਂਘਾਂ ਉਹ ਵੀ ਜ਼ਰਾ ਵੱਡੀਆਂ ਹੁੰਦੀਆਂ ਨੇ। ਜੀ ਫਿਰ ਬੇਸ਼ੱਕ ਉਹ ਬੇਸ਼ੱਕ। ਥੋੜਾ ਜਿਹਾ ਜਦੋਂ ਸਮਝਦੇ ਜੇ ਤੁਸੀਂ ਸਿਆਣੇ ਜੇ, ਤੁਸੀਂ ਅੱਧੀ ਸਦੀ 5 ਦਹਾਕੜੇ ਗਾਇਕੀ ਨੂੰ ਦਿੱਤੇ, ਕਿ ਫਿਰ ਉਹ ਜਦੋਂ ਥੋੜਾ ਜਿਹਾ ਡੋਲਦਾ ਹੈ ਨਾ, ਤੇ ਉਹ ਜਿਹੜੇ ਸਾਰੇ ਉਹਦੇ ਨਾਲ ਆਪਣੇ ਚਾਵਾਂ ਭਰੇ ਜੋਸ਼ ਲੈ ਕੇ ਬੈਠੇ ਹੁੰਦੇ ਨੇ, ਉਹਨਾਂ ਜੀ ਨੂੰ ਕਈ ਵਾਰ ਚੰਗਾ ਨਹੀਂ ਲੱਗਦਾ। ਅਸਲ ਗੱਲ ਜਿਹੜੀ ਮੈਂ ਪੁੱਛਣਾ ਚਾਹ ਰਿਹਾ ਸਾਂ ਕਿ ਕੈਨੇਡਾ 'ਚ 84 ਦੇ ਸ਼ਹੀਦਾਂ ਦੇ ਬਾਰੇ ਤੁਹਾਡੇ ਬਿਆਨ ਨੂੰ ਮੋਹਰਾ ਬਣਾ ਕੇ ਇੱਕ ਨਫ਼ਰਤ ਹੈ ਜਿਹੜੀ ਉਹ ਖਿਲਰੀ। ਤੁਸੀਂ ਜਵਾਬ 'ਚ ਜੋ ਗੀਤ ਗਾਇਆ ਗਿਆ, ਸਿੱਖ ਪੰਥ ਦੇ ਇੱਕ ਖਾਸ ਨਜ਼ਰੀਏ ਦੇ ਹਾਮੀ ਲੋਕ ਨੇ ਜਿਹੜੇ, ਉਹਨਾਂ ਨੇ ਉਹਨੂੰ ਸ਼ਰਾਰਤ ਆਖਿਆ। ਤੁਹਾਡੇ ਤੇ ਇਹ ਵੀ ਇਲਜ਼ਾਮ ਹੈ ਕਿ ਲਾਡੀ ਸ਼ਾਹ ਦੇ ਡੇਰੇ ਤੇ ਜਾ ਕੇ ਤੁਸੀਂ ਮਿਸਾਲਾਂ ਦੇ ਕੇ, ਕੁਝ ਲੋਕ ਸਮਝਦੇ ਨੇ ਕਿ ਗੁਰੂ ਸਾਹਿਬਾਨ ਦੀ ਤੋਹੀਨ ਹੈ ਜਿਹੜੀ ਉਹ ਵੀ ਕੀਤੀ ਹੈ। ਫਿਰ ਹਿੰਦੀ ਭਾਸ਼ਾ ਦੇ ਬਾਰੇ ਤੁਹਾਡਾ ਬਿਆਨ ਹੈ ਜਿਹੜਾ, ਉਹਨੇ ਤੁਹਾਡੇ ਪਿਆਰ 'ਚ ਕੋਈ ਘਾਟਾ, ਔਰ ਤੁਸੀਂ ਸਮਝਦੇ ਜੇ ਕਿ ਨਫ਼ਰਤ 'ਚ ਵਾਧਾ ਕੀਤਾ। ਗੋ ਕਿ ਉਸ ਤੋਂ ਬਾਅਦ ਮੈਂ ਇੱਕ ਵੀਡੀਓ ਤੁਹਾਡੀ ਵੇਖੀ ਜਿੱਥੇ ਤੁਸੀਂ ਸਟੇਜ ਤੇ ਚੜ੍ਹ ਕੇ ਬਾਕਾਇਦਾ ਮਾਫੀ ਵੀ ਮੰਗ ਰਹੇ ਜੇ। ਮੈਂ ਕਿਸੇ ਦਲੀਲ ਦੀ ਗੱਲ ਨਹੀਂ ਤੁਹਾਡੇ ਕੋਲ ਕਰ ਰਿਹਾ, ਮੈਂ ਸਿਰਫ ਇਹ ਕਹਿਣ ਡਿਆ ਕਿ ਕੈਨੇਡਾ ਦੇ ਵਿੱਚ ਤੁਹਾਡੇ ਸ਼ੋਅ ਦੌਰਾਨ ਜਦੋਂ ਇਤਜਾਜ ਹੋਇਆ, ਬੰਦਾ ਅੰਦਰਹਾਲ 'ਚ ਆ ਗਿਆ, ਤੁਹਾਡੇ ਉਹਨਾਂ ਬੋਲਾਂ ਨੂੰ ਮੁੱਖ ਰੱਖਿਆ ਜਾਂਦਾ। ਇਹਨਾਂ ਸਾਰੀਆਂ ਸ਼ੈਵਾਂ, ਇਹਨਾਂ ਸਾਰੀਆਂ ਕੁੜੱਤਣਾਂ 'ਚ ਤੁਹਾਡੇ ਇਹ ਬੋਲ ਨੇ ਜਿਹੜੇ, ਇਹਨਾਂ ਨੇ ਤੁਹਾਡੀ ਗਾਇਕੀ ਨੂੰ ਪਰਾਂ ਰੱਖ ਦਿੱਤਾ। ਤੁਹਾਡੀਆਂ ਸਾਰੀਆਂ ਕਲਾ ਦੀਆਂ ਸੇਵਾਵਾਂ ਨੇ ਜਿਹੜੀਆਂ, ਉਹ ਪਰਾਂ ਹੋ ਗਈਆਂ। ਦਿਲਾਂ 'ਚ ਥੋੜੀ ਜਿਹੀ ਤਰੇੜ ਪੈ ਗਈ ਉਹਨਾਂ ਪੰਜਾਬੀਆਂ ਦੇ ਜਿਹੜੇ ਤੁਹਾਨੂੰ ਮੁਹੱਬਤ ਕਰਦੇ ਸਨ। ਤੁਸੀਂ ਸਮਝਦੇ ਜੇ ਕਿ ਇਹ ਤਰੇੜ ਆ ਜਿਹੜੀ, ਇਹਨੂੰ ਮੇਲਣ ਦਾ ਕੰਮ ਆ ਜਿਹੜਾ ਉਹ ਕਰਨਾ ਚਾਹੀਦਾ ਸੀਗਾ ਉਹਨੂੰ। ਹੁਣ ਵੀ ਜਦੋਂ ਤੁਸੀਂ ਅਮਰੀਕਾ ਆ ਰਹੇ ਜੇ, ਤੇ ਇੱਥੇ ਇਤਜਾਜ, ਵਖਾਲੇ ਔਰ ਬਥੇਰਾ ਕੁਛ ਜਿਹੜਾ ਸੁਣਨ ਨੂੰ ਮਿਲ ਰਿਹਾ ਆ, ਔਰ ਸਭ ਹੋ ਰਿਹਾ। ਗੁਰਦਾਸ ਮਾਨ ਹੋਣਾ ਦੇ ਇਹਨਾਂ ਸਾਰੇ ਮਾਮਲਿਆਂ ਦੇ ਉੱਤੇ ਕੀ ਵਿਚਾਰ ਨੇ, ਕੀ ਪੁਆਇੰਟ ਆਫ ਵਿਊ ਆ? ਮੈਂ ਖੁੱਲੇ ਦਿਲ ਤੁਹਾਨੂੰ ਮੌਕਾ ਦੇਣਾ, ਖੁੱਲੀ ਤਰ੍ਹਾਂ ਤੁਸੀਂ ਇਹਦਾ ਜਵਾਬ ਦੇ ਸਕਦੇ ਹੋ। ਮਲੀ ਸਾਹਿਬ, ਜਿਹੜੇ ਇਲਜ਼ਾਮਾਤ ਮੇਰੇ ਤੇ ਲੱਗੇ, ਜਿਨ੍ਹਾਂ ਦਾ ਜ਼ਿਕਰ ਤੁਸੀਂ ਕੀਤਾ ਕਿ ਮੈਂ ਫਲਾਨੀ ਜਗ੍ਹਾ ਤੇ ਇਸ ਤਰ੍ਹਾਂ ਕੀਤਾ, ਮੈਂ ਬਾਬਿਆਂ ਦੇ ਡੇਰੇ ਦੇ ਵਿੱਚ ਗੁਰੂ ਮਹਾਰਾਜ ਦੀ ਤੋਹੀਨ ਕੀਤੀ, ਮੈਂ ਸਟੇਜ ਦੇ ਉੱਤੇ, ਮੰਚ ਦੇ ਉੱਤੇ ਮੇਰੇ ਲਈ ਮੁਰਦਾਬਾਦ ਬੁਲਾ ਰਹੇ ਸੀ ਲੋਕ, ਮੈਥੋਂ ਕੁਝ ਬੋਲਿਆ ਗਿਆ, ਔਰ ਪੰਜਾਬੀ ਜ਼ੁਬਾਨ ਬਾਰੇ ਮੈਂ ਕੁਝ ਗੱਲ ਹੋਰ ਕਹਿਣੀ ਚਾਹੁੰਦਾ ਸੀ, ਸਮਝ ਕੁਝ ਹੋਰ ਗਏ। ਇਹ ਅਲੱਗ-ਅਲੱਗ ਜਿੰਨੇ ਵੀ ਤੁਸੀਂ ਬੋਲੇ ਆ, ਜਿਹਦੇ ਲਈ ਵੀ, ਜਿਹਦਾ ਵੀ ਮੇਰੇ ਕੋਲੋਂ ਦਿਲ ਦੁਖਿਆ ਹੋਵੇ, ਜਿਸ ਮੇਰੇ ਜ਼ੁਬਾਨ ਦੇ ਵਿੱਚੋਂ ਨਿਕਲੇ ਹੋਏ ਬੋਲ ਨਾਲ ਕਿਸੇ ਦੀ ਰੂਹ ਹਰਟ ਹੋਈ ਹੋਵੇ, ਤਕਲੀਫ ਹੋਈ ਹੋਵੇ, ਮੈਂ ਉਹਨਾਂ ਸਾਰਿਆਂ ਲਈ क्षमा ਦਾ ਯਾਚਕ ਹਾਂ। ਔਰ ਮੈਂ ਮਾਫੀ ਮੰਗਦਾ ਉਹਨਾਂ ਸੱਜਣਾ ਬੇਲੀਆਂ ਤੋਂ, ਕਿਉਂਕਿ ਮੇਰੇ ਨਾਲ ਮੇਰੇ ਤਾਂ ਉਹੀ ਲੋਕ ਨੇ ਜਿਨ੍ਹਾਂ ਨੇ ਮੈਨੂੰ ਚੜਾਇਆ ਬਾਬਾ ਜੀ। ਅੱਜ ਮੇਰੇ ਉਸ ਮੁਕਾਮ ਨੂੰ, ਮਤਲਬ ਇਸ ਤਰ੍ਹਾਂ ਕੋਈ ਸੋਚ ਕੇ ਮੇਰੇ ਤੇ ਕੋਈ ਲਗਾਵੇ, ਤੇ ਮੈਂ ਸੋਚਦਾ ਕਿ ਮੈਨੂੰ ਵੀ ਤਕਲੀਫ ਹੋਈ ਸੀ, ਬਹੁਤ ਤਕਲੀਫ ਹੋਈ ਸੀ ਮੈਨੂੰ, ਹਰ ਚੀਜ਼ ਲਈ ਤਕਲੀਫ ਹੋਈ ਸੀ। ਜਦੋਂ ਕਿ ਮੈਂ ਗੁਰੂ ਸਾਹਿਬ ਬਾਰੇ ਹੀ ਗਾਇਆ, ਨੀਲੇ ਕੋੜੇ ਉੱਤੇ ਬੈਠੇ ਸੰਤ ਸਿਪਾਹੀਆ, ਲੱਖਾਂ ਤੇ ਕਰੋੜਾਂ ਵਾਰੀ ਤੈਨੂੰ ਪਰਣਾ, 100 ਵਾਰੀ ਚੁੰਮਾ ਸਾਹਿਬਾਂ ਜੁੱਤੀਆਂ ਮੈਂ ਤੇਰੀਆਂ ਨੂੰ, ਸੋਹਣੀ ਤੇਰੀ ਕਲਗੀ ਨੂੰ ਲੱਖਾਂ ਨੇ ਸਲਾਮ। ਪਿਤਾ ਵਾਰ, ਪੁੱਤ ਵਾਰ, ਮਾਂ ਵਾਰ, ਆਪ ਵਾਰ, ਖਾਲਸਾ ਸਜਾਇਆ ਵਾਰ ਸਾਰਾ ਖਾਨਦਾਨ, ਸਿੱਖਾਂ ਦਾ ਹੀ ਗੁਰੂ ਨਹੀਂ ਤੋ ਸਤਿਗੁਰੂ ਹਿੰਦ ਦਾ, ਗਊਆਂ ਤੇ ਗਰੀਬਾਂ ਤੋਂ ਨਿਮਾਣਿਆਂ ਦਾ ਮਾਂ, ਮੈਂ ਤੇ ਗਰੀਬ ਤੇਰੇ ਦਾਸਾਂ ਦਾ ਵੀ ਦਾਸਾਂ, ਭੁੱਲਾਂ ਚੁੱਕਾਂ ਮਾਫ ਕਰੀ ਸਾਹਿਬ ਮਿਹਰਬਾਨ। ਤਾਂ ਮੈਂ ਤਾਂ ਜੇ ਮੈਂ ਉਹਨਾਂ ਤੋਂ ਮਾਫੀ ਮੰਗਦਾ ਤਾਂ ਉਹਨਾਂ ਦੇ ਸ਼ਿਸ਼ਾਂ ਤੋਂ, ਉਹਨਾਂ ਦੇ ਸਾਰੇ ਸਿੱਖ ਨੁਮਾਇੰਦਗੀ ਕਰਨ ਵਾਲੇ ਜਿੱਥੇ ਵੀ ਬੈਠੇ ਨੇ, ਸਾਰੇ ਉਹਨਾਂ ਸੱਜਣਾ ਤੋਂ ਮਾਫੀ ਮੰਗਦਾ। ਮੇਰੀ ਹੱਥ ਜੋੜ ਕੇ ਮਾਫੀ ਹੈ ਕਿ ਇਹਨਾਂ ਚੀਜ਼ਾਂ ਨੂੰ ਮੈਂ ਤਾਂ ਸੋਚਿਆ ਯਾਰ ਭੁੱਲ ਗਏ ਹੋਣਗੇ। ਪੰਜਾਬੀਆਂ ਦੇ ਵੱਡੇ ਦਿਲ ਨੇ, ਫਰੋਖ ਦਿਲ ਨੇ ਬਾਬਾ ਜੀ, ਵੱਡੀਆਂ ਚੀਜ਼ਾਂ ਮਾਫ ਕਰ ਦਿੱਤੀਆਂ ਬਾਬਾ। ਮੈਂ ਸੋਚਿਆ ਯਾਰ ਇੱਕ ਗੱਲ ਤੇ ਆੜੇ ਬੈਠੇ ਆ, ਇਹ ਜ਼ਿੱਦ ਪੰਜਾਬੀਆਂ ਲਈ ਚੰਗੀ ਨਹੀਂ, ਸਾਡੇ ਸਾਰਿਆਂ ਲਈ, ਕਿਸੇ ਲਈ ਵੀ ਨਹੀਂ ਅੱਛੀ। ਪੰਜਾਬੀ ਕਲਚਰ, ਮਾਂ ਬੋਲੀ ਦੀ ਸੇਵਾ ਕਰਦੇ ਕਰਦੇ ਮੈਂ ਇੱਥੋਂ ਤੱਕ ਅਪੜਿਆ। ਮੈਂ ਕੀ ਸੇਵਾ ਕਰਨੀ ਸੀ, ਮਾਂ ਬੋਲੀ ਨੇ ਮੇਰੀ ਸੇਵਾ ਕੀਤੀ ਆ, ਕਿ ਜੋ ਕੁਝ ਦਿੱਤਾ ਮੈਂ ਮਾਂ ਬੋਲੀ ਦਾ ਖੱਟਿਆ ਖਾ ਰਿਹਾ। ਪੰਜਾਬੀ ਜ਼ਬਾਨੇ ਨਹੀਂ ਰਕਾਨੇ ਮੇਰੇ ਦੇਸ਼ ਦੀ, ਇੱਕੀ ਪੈ ਗਈ ਚਿਹਰੇ ਦੀ ਨੁਹਾਰ, ਮਿੱਡੀਆਂ ਖਿਲਾਰੀ ਫਿਰੇ ਬੁੱਲੇ ਦੀਏ ਕਾਫੀਆਂ, ਨਿੱਕੀ ਨੇ ਤੇਰਾ ਲਾ ਲਿਆ ਸ਼ਿੰਗਾਰ।
ਮੈਂ ਤਾਂ ਬੋਲ ਬੇਅਦਬੇ ਬੇਕਦਰਾਂ ਨੇ ਕਦਰ ਕਿਸੇ ਦੀ ਪਾਈ, ਆਪਣੀ ਮਾਂ ਨੂੰ ਨੰਗਿਆਂ ਕਰਕੇ ਲੱਗ ਪਏ ਖਾਣ ਕਮਾਈ, ਪੁੱਤਾਂ ਨੂੰ ਪੜ੍ਹਾ ਕੇ ਅੰਗਰੇਜ਼ੀ ਕਹਦੇ ਅਸੀਂ ਤੇਰੀ ਜਿਖਾ ਕਰੀ ਬੈਠੀਆਂ ਤਿਆਰ, ਪੰਜਾਬੀ ਜ਼ਬਾਨੇ ਨਹੀਂ ਰਕਾਨੇ ਮੇਰੇ ਦੇਸ਼ ਕੀ, ਫਿੱਕੀ ਪੈ ਗਈ ਚਿਹਰੇ ਦੀ ਨੁਹਾਰ, ਵਾਰਸ ਬੁੱਲੇ ਸ਼ਾਹ ਹੁਸੈਨ ਜੇ ਆਸ਼ਮ ਕਾਦਰ ਯਾਰਾਂ, ਘਰ ਘਰ ਵਿੱਚ ਤੈਨੂੰ ਅਦਬ ਬਖਸ਼ਿਆ ਸ਼ਾਇਰਾਂ ਤੇ ਫਨਕਾਰਾਂ, ਸਨ 47 ਵਿੱਚ ਹੋਇਆ ਅਧਰੰਗ ਤੈਨੂੰ, ਫੇਰ ਨਾ ਤੂੰ ਹੋਈ ਪੱਬਾਂ ਭਾਰ ਨੇ। ਹਾਏ ਹਾਏ ਮੇਰੇ ਸਾਹ ਮੈਂ ਮੈਂ ਇਸ ਦੁਖਾਂਤ ਤੋਂ ਮਾਫੀ ਚਾਹੁੰਦਾ। ਬਹੁਤ ਗੁਰਦਾਸ ਮਾਨ ਹੋਣਾ ਦਾ ਕੋਈ ਹੋਰ ਹੀ ਰੂਪ ਅੱਜ ਮੈਂ ਵੇਖ ਰਿਹਾ। ਮੈਂ ਤੇ ਵਾਵਾ ਕੁੜੱਤਨ ਭਰੇ ਕੁਝ ਸਵਾਲ ਲੈ ਕੇ ਆਇਆ ਸਾਂ। ਮੈਂ ਇਹਨਾਂ ਸਵਾਲਾਂ ਤੋਂ ਅੱਡ ਹੁਣ ਸਵਾਲ ਉਹਨਾਂ ਪੰਜਾਬੀਆਂ ਨੂੰ ਕਰਨਾ ਹੈ ਜਿਨ੍ਹਾਂ ਨੂੰ ਇਹ ਗਿਲਾ ਸ਼ਿਕਵਾ ਰਿਹਾ ਕਿ ਗੁਰਦਾਸ ਮਾਨ ਹੋਣਾ ਨੇ ਆਪਣੀਆਂ ਕਰਨੀਆਂ ਦੀ ਮਾਫੀ ਨਾ ਮੰਗੀ। ਇਸ ਤੋਂ ਵੱਧ ਕੀ ਹੋਣਾ? ਇਹ ਪ੍ਰੂਫ ਹੈ ਕਿ ਉਹਨਾਂ ਨੇ ਹੱਥ ਜੋੜ ਕੇ ਮਾਫੀ ਮੰਗ ਲਈ। ਹੁਣ ਤੁਹਾਡੇ ਅਮਰੀਕਾ ਦੇ ਇਸ ਫੇਰੇ ਦੀ ਜੀ ਅਸੀਂ ਉਡੀਕ 'ਚ ਹਾਂ, ਔਰ ਸਵਾਲ ਹੈ ਉਹਨਾਂ ਤੋਂ ਜਿਹੜੇ ਇਹਨਾਂ ਸਾਰਿਆਂ ਇਸ਼ੂਜ਼ ਦੇ ਉੱਤੇ ਗੱਲ ਕਰ ਰਹੇ ਸਨ। ਇੱਕ ਬੰਦਾ ਜਦੋਂ ਰੱਬ ਦੀ ਬਰਗਾਹ 'ਚ ਉਹਦੇ ਦਰਬਾਰ 'ਚ ਮਾਫੀ ਮੰਗਦਾ ਤੇ ਰੱਬ ਵੀ ਉਹਨੂੰ ਮਾਫ ਕਰ ਦਿੰਦਾ। ਇਹ ਸਵਾਲ ਆਪਣੇ ਜ਼ਮੀਰ ਤੋਂ ਆਪਣੇ ਆਪ ਤੋਂ ਜ਼ਰੂਰ ਪੁੱਛਣਾ, ਔਰ ਜੇ ਦਿਲ ਦੀ ਮੈਲ ਸਾਫ਼ ਹੋ ਗਈ ਹੋਏ, ਉਹ ਇੱਕ ਕੰਮ ਜਿਹੜਾ ਅਸੀਂ ਚਾਹੁੰਦੇ ਸਾਂ ਗੁਰਦਾਸ ਮਾਨ ਹੁਣੇ ਮਾਫੀ ਮੰਗਣ, ਤੇ ਦੋਵੇਂ ਹੱਥ ਜੋੜ ਕੇ ਉਹਨਾਂ ਨੇ ਆਖਿਆ ਕਿ ਜਿਹੜੀਆਂ ਮੈਂ ਉਹਨਾਂ ਤੋਂ ਕੋਲ ਸਵਾਲ ਪੁੱਛੇ ਉਹਨਾਂ ਦੀ ਵੀ ਮਾਫੀ ਤੇ ਜਿਹੜੀ ਨਹੀਂ ਹੋਈ ਉਹਨਾਂ ਦੀ ਵੀ ਮਾਫੀ। ਮੇਰਾ ਖਿਆਲ ਹੈ ਕਿ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਉਹ ਮੇਰਾ ਬਣਦਾ ਨਹੀਂ ਗਿਆ ਹੈ। ਅਗਲਾ ਸਵਾਲ ਤੁਹਾਡੇ ਵਰਗੇ ਇੱਕੋ ਔਰ ਦੇਖਣ ਵਾਲੇ ਅੰਮ੍ਰਿਤ ਦੀ ਬੂੰਦ ਹੀ ਕਾਫੀ, ਬਾਬਾ ਜੀ ਮਨੀ ਸਾਹਿਬ ਸੈਕਿੰਡ ਲਾਂਗਾ ਇੱਕ ਅੰਮ੍ਰਿਤ ਦੀ ਬੂੰਦ ਹੀ ਕਾਫੀ ਅੱਗ ਬੁਝਾਉਣ ਲਈ, ਇੱਕੋ ਸਿਰ ਹੀ ਕਾਫੀ ਹੁੰਦਾ ਕੌਮ ਜਗਾਉਣ ਲਈ। ਵਾਹ ਵਾਹ। ਹੁਣ ਇਹ ਜਿਹੜੇ ਪੰਜ ਸਿਰਾਂ ਦੇ ਬਦਲੇ ਸਿਰ ਦਸਤਾਰ ਪੰਜਾਬੀ ਹੈ, ਮੇਰਾ ਯਾਰ ਪੰਜਾਬੀ ਹੈ, ਮੇਰਾ ਪਿਆਰ ਪੰਜਾਬੀ ਹੈ ਯਾਰ। ਵਾਹ ਮੈਂ ਮੁਨਕਰ ਨਹੀਂ ਹੋ ਸਕਦਾ ਇਸ ਤੋਂ ਬਾਬਾ, ਔਰ ਨਾ ਮੇਰੇ ਸੱਜਣ ਬੇਲੀ ਜਿਹੜੇ ਮੇਰੇ ਨਾਲੋਂ ਨਾਰਾਜ਼ ਵੀ ਆ ਉਹ ਵੀ ਨਹੀਂ ਮੁਨਕਰ ਹੋ ਸਕਦੇ, ਕਿ ਗੁਰਦਾਸ ਨੇ ਕਦੇ ਮਾੜਾ ਲਿਖਿਆ ਯਾਰ, ਨਾ ਮਾੜਾ ਕਿਸੇ ਨੂੰ ਕਿਹਾ ਹੈ। ਜੇ ਮੇਰੇ ਮੂੰਹ ਚੋਂ ਕੋਈ ਗੱਲ ਨਿਕਲ ਗਈ ਹੋਵੇ ਸਹਿਜ ਦੇ ਵਿੱਚ, ਜਾਣੇ ਅਣਜਾਣੇ ਵਿੱਚ ਵੀ ਹੋਈ ਹੋਵੇ ਭੁੱਲ, ਮੈਂ ਮੇਰੇ ਸੁਪਨੇ ਦੇ ਵਿੱਚ ਵੀ ਮੈਥੋਂ ਗੁਸਤਾਖੀ ਹੋਵੇ, ਮੈਂ ਮਾਫੀ ਚਾਹੁੰਦਾ। ਮੈਥੋਂ ਤਾਂ ਯਾਰ ਕਿਸੇ ਨੂੰ ਧੱਕਾ ਵੱਜ ਜੇ ਮੈਂ ਉਸ ਤੋਂ ਹੀ ਮਾਫੀ ਮੰਗਦਾ ਰਹਿਣਾ। ਗੁਰਦਾਸ ਮਾਨ ਜੀ ਇਸ ਮਾਫੀ ਤੋਂ ਬਾਅਦ ਮੈਂ ਹੁਣ ਸਿਰਫ ਇਹ ਸਵਾਲ ਰੱਖਾਂਗਾ ਕਿ ਜਿਹੜੇ ਹਜੇ ਵੀ ਇhtਜਾਜ ਕਰਦੇ ਨੇ, ਜਿਹੜੇ ਹਜੇ ਵੀ ਪ੍ਰੋਟੈਸਟ ਕਰਦੇ ਨੇ, ਜਿਹੜੇ ਹਜੇ ਵੀ ਗੱਲ ਕਰਦੇ ਨੇ, ਉਹਨਾਂ ਨੂੰ ਮੇਰਾ ਇਹ ਸਵਾਲ ਹੈ ਕਿ ਇਹ ਮਾਫੀ ਜਿਹੜੀ ਦੋ ਟੋਕ ਲਫ਼ਜ਼ਾਂ 'ਚ ਇਸ ਤੋਂ ਪਹਿਲਾਂ ਨਹੀਂ ਸੀਗੀ ਹੈ, ਅੱਜ ਮੇਰੇ ਇਸ ਪ੍ਰੋਗਰਾਮ 'ਚ ਹੋਈ ਹੈ, ਔਰ ਇਹ ਆਪ ਸਭ ਦੇ ਰੂਬਰੂ ਹੈ। ਕੀ ਇਸ ਤੋਂ ਬਾਅਦ ਸਾਡਾ ਜ਼ਮੀਰ ਸਾਨੂੰ ਕੁਝ ਹਲਾਉਂਦਾ ਹੈ? ਮੇਰਾ ਖਿਆਲ ਹੈ ਬਤੌਰ ਪੰਜਾਬੀ ਅਸੀਂ ਬਹੁਤ ਕੁਝ ਮਾਫ ਕੀਤਾ, ਜਿੱਦਾਂ ਇੱਕ ਇਤਿਹਾਸਕ ਰੈਫਰੈਂਸ ਹਵਾਲਾ ਗੁਰਦਾਸ ਮਾਨ ਹੋਣਾ ਨੇ ਵੀ ਦਿੱਤਾ। ਹੁਣ ਸਾਨੂੰ ਆਪਣੇ ਦਿਲ ਦੇ ਬੂਹੇ ਵੀ ਖੁੱਲੇ ਰੱਖਣੇ ਚਾਹੀਦੇ, ਬਾਹਾਂ ਦੇ ਵੀ, ਅੱਖਾਂ ਦੇ ਵੀ, ਔਰ ਸਵਾਗਤ ਕਰਨਾ ਚਾਹੀਦਾ ਹੈ ਗੁਰਦਾਸ ਮਾਨ ਹੋਣਾ ਤੋਂ। ਇਸ ਤੋਂ ਪਹਿਲਾਂ ਜਿੰਨੀਆਂ ਗੱਲਾਂ ਹੋਈਆਂ ਉਹਨਾਂ ਤੇ ਉਹਨਾਂ ਨੇ ਖੁੱਲੇ ਦਿਲ ਮਾਫੀ ਮੰਗੀ। ਗੁਰਦਾਸ ਮਾਨ ਸਾਹਿਬ, ਮੈਂ ਅੱਜ ਦੇ ਇਸ ਇੰਟਰਵਿਊ ਨੂੰ ਇੱਥੇ ਮੁਕਾਉਣਾ। ਮੈਂ ਬਹੁਤ ਸਾਰੀਆਂ ਗੱਲਾਂ ਪੁੱਛਣੀਆਂ ਸੀ, ਪਰ ਉਹ ਸਾਰੀਆਂ ਗੱਲਾਂ ਹੁਣ ਜਦੋਂ ਤੁਸੀਂ ਅਮਰੀਕਾ ਪਹੁੰਚੋਗੇ ਉਦੋਂ ਮੈਂ ਤੁਹਾਡੇ ਰੂਬਰੂ ਹੋ ਕੇ ਪੁੱਛਾਂਗਾ। ਮੇਰੇ ਦਿਲ ਦੇ ਵਿੱਚ ਬਹੁਤ ਸਾਰੀ ਮੈਲ ਸੀ, ਤੁਸੀਂ ਹੱਥ ਜੋੜ ਕੇ ਉਹ ਸਾਰਾ ਧੋਬੀ ਘਾਟ ਦੇ ਕਹਿ ਲਵੋ ਕਿ ਕੱਪੜੇ ਦੇ ਧੋਣ ਤਰ੍ਹਾਂ ਉਹ ਸਾਰਾ ਕੱਢ ਦਿੱਤਾ। ਮੇਰਾ ਮਨ ਸਾਫ਼ ਹੈ। ਸੋ ਮੈਂ ਜੋ ਸਮਝਦਾ ਸਾਂ ਕਿ ਪੰਜਾਬੀ ਦੇ ਮਾਮਲੇ ਦੇ ਵਿੱਚ ਤੁਹਾਡਾ ਜਿਹੜਾ ਇਹ ਕੰਮ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਹੈ, ਉਹ ਸਭ ਗਲਤੀਆਂ ਜਿਹੜੀਆਂ ਮੈਂ ਉਹਨਾਂ ਨੂੰ ਧੋ ਲਿਆ। ਸੋ ਮੈਂ ਥੋੜਾ ਜਿਹਾ ਇਮੋਸ਼ਨਲ ਵੀ ਹੋ ਗਿਆ। ਮੈਂ ਮਾਫੀ ਚਾਹੁੰਦਾ ਕਿ ਕੁੜੱਤਨ ਭਰੇ ਕੁਝ ਸਵਾਲ ਸਨ ਔਰ ਤੁਸੀਂ ਆਪਣੀ ਗੱਲ ਮਿੱਠੇ ਜਵਾਬ ਦਿੱਤੇ। ਬੜੇ ਵੱਡਿਆਂ ਤੋਂ ਹੋਈਆਂ ਬਾਬਾ। ਐਸਾ ਕਿਹੜਾ ਬੰਦਾ ਜਿਹੜਾ ਜਿਹਨੇ ਗੁਨਾਹ ਨਹੀਂ ਕੀਤਾ, ਕੋਈ ਪਾਪ ਨਹੀਂ ਕੀਤਾ, ਕੋਈ ਸਾਫ਼ ਸੁੱਚਾ ਆਦਮੀ ਕੋਈ ਵੀ ਨਹੀਂ ਹੋਏਗਾ। ਕਈਆਂ ਦੇ ਅੰਦਰ ਛੁਪੇ ਹੋਏ ਨੇ, ਕਈਆਂ ਦੇ ਬਾਹਰ ਛੁਪੇ ਹੋਏ, ਪਰ ਕੋਈ ਹਸਤੀ ਨੂੰ ਜਿੱਥੋਂ ਤੁਸੀਂ ਪਹੁੰਚਾ ਦਿੰਦੇ ਹੋ, ਫਿਰ ਉਸ ਤੋਂ ਤੁਸੀਂ ਉਮੀਦ ਨਹੀਂ ਰੱਖਦੇ ਕਿ ਯਾਰ ਇਹ ਕੋਈ ਇਸ ਤਰ੍ਹਾਂ ਸ਼ਬਦ ਬੋਲੇ। ਪਰ ਆਫਟਰ ਆਲ ਮੈਂ ਵੀ ਇਨਸਾਨ ਹਾਂ ਯਾਰ। ਕੋਈ ਮੇਰੀ ਮਾਂ ਨੂੰ ਗਾਲ ਕੱਢੇ, ਮੇਰੀ ਮਾਂ ਨੂੰ ਗਦਾਰ ਕਵੇ, ਤੇ ਮੇਰੇ ਅੰਦਰ ਦਾ ਕੋਈ ਇਨਸਾਨ, ਕੋਈ ਜ਼ਮੀਰ ਨਹੀਂ ਜਾਗੇਗੀ ਬਾਬਾ ਜੀ, ਮੈਂ ਕੁਝ ਬੋਲੂੰਗਾ ਜੀ। ਉਹ ਮੇਰੇ ਲਈ ਮੁਰਦਾ ਬਾਹਰ ਬੁਲਾਈ ਜਾਣ। ਮੇਰੇ ਸਾਈਂ ਜੀ ਨੂੰ ਗਾਲਾਂ ਕੱਢ ਰਹੇ ਨੇ, ਮੇਰੀ ਮਾਈ ਨੂੰ ਗਾਲਾਂ ਕੱਢੀਆਂ ਨੇ ਯਾਰ। ਮੇਰੀ ਮਾਈ ਨੂੰ ਮੈਨੂੰ ਕਿਹਾ ਗੁਰਦਾਸ ਨੂੰ ਜੰਮਣ ਵਾਲੀ ਮਾਂ ਗਦਾਰ ਹੈ। ਗੁਰਦਾਸ ਮਾਨ ਜੀ, ਤੁਹਾਡੀ ਮਾਫੀ ਤੋਂ ਬਾਅਦ ਇਹ ਸਾਰੀਆਂ ਸ਼ੈਵਾਂ ਜਦੋਂ ਤੁਸੀਂ ਇਹ ਕਹਿਤਾ ਕਿ ਜੋ ਹੋਇਆ ਉਹਦੀ ਵੀ ਮਾਫੀ, ਜੋ ਨਹੀਂ ਹੋਇਆ ਉਹਦੀ ਵੀ ਮਾਫੀ, ਮੇਰਾ ਖਿਆਲ ਹੈ ਫਿਰ ਦਲੀਲਾਂ ਫਿਰ ਵੀ ਮਤਲਬ ਮੈਨੂੰ ਅਜੀਬ ਲੱਗਦਾ ਨੇ ਕਈ ਵਾਰੀ ਯਾਰ। ਹਾਂਜੀ, ਮੈਂ ਮਾਫੀ ਮੰਗ ਲਈ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਪਰ ਹਰ ਇੱਕ ਇਨਸਾਨ ਦੇ ਵਿੱਚ ਤੁਸੀਂ ਪੁੱਛੋ ਕਿਸੇ ਤੋਂ ਕਿ ਯਾਰ ਤੂੰ ਇਸ ਤਰ੍ਹਾਂ ਜਦੋਂ ਤੇਰੇ ਨਾਲ ਕੋਈ ਇਹ ਗੱਲ ਹੋ ਜੇ ਤਾਂ ਤੂੰ ਕੀ ਕਰੇਗਾ ਜੀ? ਇਹ ਸਵਾਲ ਮੇਰੀ ਥਾਂ ਤੇ ਉਹ ਕੋਈ ਹੁੰਦੇ ਮੈਨੂੰ ਗੋਲੀ ਮਾਰ ਦਿੰਦੇ। ਕੋਈ ਵੀ ਬੰਦਾ, ਜੇ ਮੈਂ ਕਿਸੇ ਦੀ ਮਾਂ ਨੂੰ ਗਾਲ ਕੱਢਾਂ ਤੇ ਮੈਨੂੰ ਗੋਲੀ ਵੱਜ ਸਕਦੀ ਹੈ।
ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਗੁਰਦਾਸ ਮਾਨ ਜੀ ਬਹੁਤ ਬਹੁਤ ਧੰਨਵਾਦ ਕਿ ਇਹ ਖਾਸ ਗੱਲਬਾਤ ਜਿਹੜੀ ਮੇਰੇ ਅੰਦਰ ਮਾਫੀ ਚਾਹੁੰਦਾ ਕੋਈ ਚੁਆਂਤੀ ਭਾਂਬੜ ਧੁਖਣਾ ਸੀਗੀ, ਮੈਂ ਉਹ ਤੇ ਪੁੱਛ ਲਈ। ਮੈਨੂੰ ਉਮੀਦ ਹੈ ਕਿ ਮੇਰੇ ਤਰ੍ਹਾਂ ਪੰਜਾਬੀ ਬੋਲੀ ਦੇ ਕਈ ਪੁੱਤਰਾਂ ਨੂੰ ਬਹੁਤ ਸਾਰਿਆਂ ਸਵਾਲਾਂ ਦਾ, ਬਹੁਤ ਸਾਰੀ ਨਫ਼ਰਤ ਭਰੀ ਪੀਪ ਦਾ ਜਵਾਬ ਲੱਭ ਗਿਆ ਹੋਏਗਾ। ਬਹੁਤ ਉਹ ਸਾਰੀ ਗੱਲਬਾਤ ਹੈ ਜਿਹੜੀ ਉਹ ਉਹਨਾਂ ਤੱਕ ਪਹੁੰਚ ਗਈ ਦਾਤਾ ਹੋਏ, ਮਨ ਸਾਫ਼ ਹੋ ਗਿਆ। ਮਿਹਰ ਕਰੇ, ਸਭ ਤੇ ਕਿਰਪਾ ਕਰੇ ਔਰ ਸਭ ਨੂੰ ਸਮਤ ਬਖਸ਼ੇ, ਸਦਬੁੱਧੀ ਬਖਸ਼ੇ, ਸਦਭਾਵਨਾ ਬਖਸ਼ੇ, ਏਕਾ ਇਤਫਾਕ ਪਿਆਰ ਮੁਹੱਬਤ ਬਖਸ਼ੇ। ਜ਼ਮਾਨਾ ਬਹੁਤ ਗਰਮ ਹੈ ਬਾਬਾ ਜੀ, ਇਸ ਵੇਲੇ ਹਾਲਾਤ ਤੇ ਹਾਲਤ ਦੋਨੋਂ ਹੀ ਗਰਮ ਹੈ। ਤੁਸੀਂ ਸਾਰੀ ਦੁਨੀਆ ਦੇਖ ਲਓ, ਕਿੱਥੇ ਕਿੱਥੇ ਅੱਗ ਨਹੀਂ ਲੱਗੀ, ਕਿੱਥੇ ਕਿੱਥੇ ਗੋਲੀਆਂ ਨਹੀਂ ਚੱਲੀਆਂ, ਕਿੱਥੇ ਕਿੱਥੇ ਜੰਗ ਨਹੀਂ ਲੱਗੀ। ਔਰ ਆ ਜੰਗ ਐਸੀ ਲੱਗੀ ਹੈ ਕਿ ਮੁੱਕਣ 'ਚ ਨਹੀਂ ਆ ਰਹੀ। ਇਹ ਰੰਗਾਂ ਦੀ ਗਰਮੀ, ਉਮੰਗਾਂ ਦੀ ਗਰਮੀ, ਇਹ ਫਿਲਮਾਂ ਦੇ ਪਰਦੇ ਤੇ ਅੰਗਾਂ ਦੀ ਗਰਮੀ, ਇਹ ਗਰਮੀ ਨਹੀਂ ਮੁੱਕਣੀ, ਇਹ ਗਰਮੀ ਨਹੀਂ ਰੁਕਣੀ। ਇਹ ਬੰਦਿਆਂ ਦੇ ਜ਼ਿਹਨਾਂ 'ਚ ਜੰਗਾਂ ਦੀ ਗਰਮੀ, ਇਹ ਹੜਤਾਲਾਂ, ਨਾਅਰੇ ਤੇ ਮੰਗਾਂ ਦੀ ਗਰਮੀ, ਇਹ ਤੋਪਾਂ ਬੰਦੂਕਾਂ ਤੇ ਬੰਬਾਂ ਦੀ ਗਰਮੀ। ਉਹ ਇਸ ਗਰਮੀ ਨੂੰ ਠੱਲ ਪਾਓ, ਸਾਡਾ ਮੁਲਕ ਬਚਾਓ। ਥੈਂਕ ਯੂ ਸੋ ਮਚ ਗੁਰਦਾਸ ਮਾਨ। ਥੈਂਕ ਯੂ ਜੀਓ ਮਲੀ ਸਾਹਿਬ, ਥੈਂਕ ਯੂ, ਤੁਹਾਡਾ ਬਹੁਤ ਧੰਨਵਾਦ। ਥੈਂਕ ਯੂ। ਮੈਨੂੰ ਰੂਬਰੂ ਕੀਤਾ ਤੁਸੀਂ ਸਾਰਿਆਂ ਦੇ, ਮੈਂ ਥੈਂਕ ਯੂ ਸੋ ਮਚ। ਮੇਰਾ ਜ਼ਰੀਆ ਬਣੇ, ਇਸ ਵਾਲਾ ਮੇਰਾ ਮੁਕੱਦਮਾ ਤੁਸੀਂ ਦਾਇਰ ਕੀਤਾ, ਮੇਰੇ ਵਕੀਲ ਬਣੇ, ਮੈਂ ਬਹੁਤ ਬਹੁਤ ਮਿਹਰਬਾਨੀ। ਮੈਂ ਤੁਹਾਨੂੰ ਕਟਹਿਰੇ 'ਚ ਇੱਕ ਸੀਟਿਆ ਔਰ ਸਾਰੀਆਂ ਗੱਲਾਂ ਇੱਕੋ ਹੀ ਸਵਾਲ 'ਚ ਪੁੱਛ ਲਈਆਂ। ਦਿਲ ਨੂੰ ਬੁਰੀ ਲੱਗੀ ਹੋਏ ਤੇ ਮੈਂ ਮਾਫੀ। ਬਸ ਇਨਸਾਫ ਹੋ ਜਾਏ ਤੇ ਕਟਹਿਰੇ 'ਚ ਜਾਣਾ ਵੀ ਕੋਈ ਬਾਤ ਨਹੀਂ। ਜ਼ਿੰਦਾਬਾਦ, ਜ਼ਿੰਦਾਬਾਦ। ਜੀ ਤੁਹਾਡੇ ਜਜ਼ਬਾਂ ਨੂੰ ਸਲਾਮ। ਅਸੀਂ ਤੁਹਾਡੇ ਉਡੀਕਣ ਆ ਰਹਾ, ਅਮਰੀਕਾ ਦਾ ਉਡੀਕਣ ਆ ਰਹਾ। ਥੈਂਕ ਯੂ ਜੀਓ ਬਾਬੇ ਜੀ। ਇਹ ਅੱਖਾਂ ਭਰੀਆਂ ਨੇ ਫਿਰ ਵੀ ਸਲਾਮ ਜੀ, ਸਿਰ ਮੱਥੇ ਜੀ, ਸਿਰ ਮੱਥੇ। ਅਸੀਂ ਯਾਦ ਕਰਨੇ ਤੁਹਾਡਾ। ਇਹ ਸਨ ਜੀ ਗੁਰਦਾਸ ਮਾਨ ਜੀ, ਪੰਜਾਬੀ ਗਾਇਕੀ ਦਾ ਮਾਨ। ਔਰ ਮੈਨੂੰ ਇਹ ਆਖਿਆ ਗਿਆ ਕਿ ਬਾਬਾ ਬੋੜ ਕਿਉਂ ਕਿਹਾ ਗਿਆ, 50 ਵਰੇ ਕਿਸੇ ਵੀ ਕੰਮ ਨੂੰ ਦੇ ਦਈਏ, ਉਸ ਕੰਮ ਦਾ ਬੰਦਾ ਬਾਬਾ ਬੋੜ ਬਣ ਜਾਂਦਾ। ਸੋ ਪੰਜਾਬੀ ਗਾਇਕੀ ਦਾ ਬਾਬਾ ਬੋੜ, ਪੰਜਾਬੀ ਗਾਇਕੀ ਦਾ ਮਾਨ ਗੁਰਦਾਸ ਮਾਨ ਛੇਤੀ ਆ ਰਹੇ ਨੇ ਅਮਰੀਕਾ ਆਪਣੇ ਟੂਰ ਤੇ ਤੁਹਾਡੇ ਸਭ ਦੇ ਰੂਬਰੂ। ਔਰ ਅੱਜ ਦੀ ਇਸ ਗੱਲ ਤੋਂ ਬਾਅਦ ਮੇਰਾ ਖਿਆਲ ਹੈ ਕਿ ਮਨ ਨੇ ਜਿਹੜੇ ਉਹਨਾਂ ਨੂੰ ਸਾਫ਼ ਕਰ ਲੈਣਾ ਚਾਹੀਦਾ ਔਰ ਅਗਲੀ ਤਿਆਰੀ ਜਿਹੜੀ ਉਹ ਦਿਲ ਮੇਰਾ ਸਾਫ਼ ਹੋ ਗਿਆ ਪਾਉਣ ਲਈ ਬਿਲਕੁਲ ਹੋਣੀ ਚਾਹੀਦੀ ਹੈ ਜੀ। ਔਰ ਉਡੀਕ ਰਹੇਗੀ ਸਾਨੂੰ ਗੁਰਦਾਸ ਮਾਨ ਉਹਨਾਂ ਦੀ। ਗੁਰਦਾਸ ਮਾਨ ਜੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਕੁਝ ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ, ਬੜੀ ਮਿਹਰਬਾਨੀ। ਲੋ ਜੀ, ਪੰਜਾਬੀ ਰੇਡੀਓ USA ਦੇ ਪਲੇਟਫਾਰਮ ਤੋਂ ਇਹਦੇ ਨਾਲ ਹੀ ਆਪਣੇ ਪ੍ਰੈਜ਼ੈਂਟਰ ਆਪਣੇ ਮੇਜ਼ਬਾਨ ਮਸੂਦ ਮਲੀ ਨੂੰ ਦਵੋ ਇਜਾਜ਼ਤਾਂ। ਫਿਰ ਮਿਲਾਂਗੇ। ਉਮੀਦ ਹੈ ਕਿ ਅੱਜ ਦਾ ਇਹ ਇੰਟਰਵਿਊ ਕਈ ਦਾਗ ਨੇ ਜਿਹੜੇ ਉਹਨਾਂ ਨੂੰ ਧੋਣ ਦਾ ਸਬਬ ਬਣਿਆ ਹੋਏਗਾ। ਅਗਲੀ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ।